Viewers, welcome back in our program ਜੀ ਡਾਕਟਰ ਸਾਹਿਬ ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਜੋ ਦਰਸ਼ਕਾਂ ਦੇ ਫੇਸਬੁੱਕ ਨੇ ਹਮੇਸ਼ਾ ਇਤਨਾ ਅੱਜ ਆਪਾਂ ਲਵਾਂਗੇ ਇਹ ਸਾਡੇ ਕੋਲ ਜੋ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ ਅਸੀਂ ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਮਨੁੱਖਤਾ ਨੂੰ ਬਹੁਤ ਕੋੜਾ ਸਬਕ ਦੇ ਜਾਂਦੀਆਂ ਹਨ ਜੋ ਕੌਮਾਂ ਗਫਲਤ ਵਿੱਚ ਸੁੱਤੀਆਂ ਰਹਿੰਦੀਆਂ ਹਨ ਉਹਨਾਂ ਨਾਲ ਬਾਰ-ਬਾਰ ਦੁਖਾਂਤ ਵਾਪਰਦੇ ਰਹਿੰਦੇ ਹਨ 1984 ਦੇ ਦੁਖਾਂਤ ਨੇ ਸਾਨੂੰ ਹਲੂਣਾ ਦਿੱਤਾ ਹੈ ਲੇਕਿਨ ਅਸੀਂ ਅਜੇ ਤੱਕ ਕੁਮਕਰਨੀ ਨੀਂਦ ਸੁੱਤੇ ਹਾਂ 84 ਦੇ ਦੁਖਾਂਤ ਨੇ ਸਾਨੂੰ ਇਹ ਕੋੜੀ ਸੱਚਾਈ ਦੱਸੀ ਹੈ ਕਿ ਘੱਟ ਗਿਣਤੀ ਸਿੱਖ ਕੌਮ ਬਹੁ ਗਿਣਤੀ ਹਿੰਦੂ ਕੌਮ ਦੀ ਗੁਲਾਮ ਹੈ ਨਵੰਬਰ 84 ਦੀ ਨਸਲਕੁਸ਼ੀ ਨੇ ਸਾਨੂੰ ਇਹ ਸਬਕ ਦਿੱਤਾ ਹੈ ਕਿ ਭਾਰਤੀ ਦੀ ਅਖੌਤੀ ਜਮਹੂਰੀਅਤ ਨੇ ਸਾਡੇ ਲਈ ਨਿਆਂ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਲੇਕਿਨ ਸਿੱਖ ਕੌਮ ਦਾ ਵੱਡਾ ਹਿੱਸਾ ਸੱਚੀ ਗੱਲ ਕਰਨ ਨੂੰ ਤਿਆਰ ਨਹੀਂ ਕੌਮ ਦਾ ਵੱਡਾ ਹਿੱਸਾ ਦੁਸ਼ਮਣ ਦੀ ਰਣਨੀਤੀ ਨੂੰ ਜਾਣਬੁੱਝ ਕੇ ਸਮਝਣ ਲਈ ਤਿਆਰ ਨਹੀਂ ਬਹੁਤ ਵਾਰ ਤੁਸੀਂ ਗੈਰ ਹਾਜ਼ਰ ਹੁੰਦੇ ਹੋ ਲੇਕਿਨ ਤੁਹਾਨੂੰ ਪਿਆਰ ਕਰਨ ਵਾਲੇ ਚਾਹੁੰਦੇ ਹਨ ਤੁਸੀਂ 7 ਦਿਨ ਪ੍ਰੋਗਰਾਮ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਐਸ ਸੁਰਿੰਦਰ ਸਿੰਘ ਜੀ ਤੁਸੀਂ ਇਨਸਾਫ ਨਹੀਂ ਕਰ ਰਹੇ ਬਹੁਤ ਦਿਨ ਤੋਂ ਨਹੀਂ ਕਦੇ ਪਰ ਉਦੋਂ ਵੀ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੁੰਦੇ ਜਿਵੇਂ ਕੱਲ ਦਾ ਪ੍ਰੋਗਰਾਮ ਵੀ ਜਿਹੜਾ ਅਸੀਂ ਉੱਥੋਂ ਹੀ ਕਰਨਾ ਸੀ ਸੋ ਕੁੱਲ ਮਿਲਾ ਕੇ ਜੋ ਤੁਸੀਂ ਕਿਹਾ ਇਹਦੇ ਅਸੀਂ ਲਫ਼ਜ਼ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ ਔਰ ਕਾਸ਼ ਕਿ ਸਾਡੇ ਵੱਡੇ ਹਿੱਸੇ ਨੂੰ ਇਹ ਹਕੀਕਤ ਸਮਝ ਆ ਜਾਵੇ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਹੋਮਲੈਂਡ ਨੂੰ ਭਾਰਤੀ ਆਕੂਪੇਸ਼ਨ ਤੋਂ ਆਜ਼ਾਦ ਕਰਵਾਉਣਾ ਡਾਕਟਰ ਸਾਹਿਬ ਸਾਨੂੰ ਕਾਫੀ ਸਾਰੇ ਥੰਮ ਅਪ ਵੀ ਆਏ ਨੇ ਸੁਖਵਿੰਦਰ ਸਿੰਘ ਰਿਆਤ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤਾਰਿਕ ਹੁਸੈਨ ਜੀ ਨੇ ਤੁਹਾਡੀ ਤਾਰੀਫ ਕੀਤੀ ਹੈ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਮੈਜੈਸਟਿਕ ਮੈਨ ਹੈਵਿੰਗ ਗੁੱਡ ਨੌਲੇਜ ਐਂਡ ਹੋਪਫੁਲੀ ਯੂ ਹੈਵ ਟੇਕਨ ਯੂਰ ਮਿਸ਼ਨ successfully forward towards ਖਾਲਿਸਤਾਨ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤਾਰਕ ਸਾਹਿਬ ਤੁਹਾਡੀ ਤਾਰੀਫ ਸਾਡਾ ਹੌਸਲਾ ਵਧਾ ਦਿੰਦੀ ਹੈ ਬਿਲਕੁਲ ਔਰ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਵੀ ਘੱਟੋ ਘੱਟ ਜਿਹੜਾ ਕੌਮੀ ਦਰਦ ਹੈ ਉਸ ਦਾ ਆਨਸਰ ਤਾਂ ਪੋਲੀਟੀਕਲ ਈਡੀਅਮ 'ਚ ਦਿੱਤਾ ਜਾ ਸਕਦਾ ਹੈ ਔਰ ਉਹ ਖਾਲਿਸਤਾਨ ਦੀ ਆਜ਼ਾਦੀ ਹੈ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਪ੍ਰੋਗਰਾਮ ਨਾਲ ਜੁੜੇ ਵੀ ਹੋ ਔਰ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਸਾਡੇ ਕੋਲ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ ਮੈਂ ਉਹਦੇ ਵਿੱਚ ਖਾਸ ਤੌਰ ਤੇ ਸਰਦਾਰ ਜ਼ਕ ਬੇਗਮ ਜੀ ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ ਬਿਗ ਅਪ ਟੀਵੀ 84 ਐਂਡ ਰਿਸਪੈਕਟ ਡਾਕਟਰ ਸਾਹਿਬ ਫਿਰ ਉਹਨਾਂ ਲਿਖਿਆ ਫ੍ਰੀ ਖਾਲਿਸਤਾਨ free Kashmir ਫਿਰ ਉਹਨਾਂ ਲਿਖਿਆ stop Indian killing in Kashmir and Khalistan thank you Dr. Saab for your support and unlimited corporation may you live long Dr. Saab ਉਹਦੇ 'ਚ ਇਸ਼ਤਿਆਕ ਅਹਿਮਦ ਖਾਨ ਸਾਹਿਬ ਲਿਖਦੇ ਨੇ ਕਿ ਵੀ ਨਵੰਬਰ ਜਿਹੜਾ ਹੈ ਇਹ ਸਿੱਖ ਜੈਨੋਸਾਈਡ ਕਿਲਿੰਗ ਡੇ ਸ਼ੁੱਡ ਬੀ ਡਿਕਲੇਅਰਡ ਨਾਟ ਓਨਲੀ ਇਨ ਬ੍ਰਿਟਨ ਬਟ ਅਕ੍ਰੋਸ ਦਾ ਵਰਲਡ ਦੇਖੋ ਇਸ ਪਾਸੇ ਕਾਫੀ ਐਫਰਟ ਹੋਇਆ ਤਾਂ ਕਨੈਟੀਕਟ ਸਟੇਟ ਨੇ ਅਸੀਂ ਸੈਚਰਡੇ ਉੱਥੇ ਇੱਕ ਸਪੈਸ਼ਲ ਪ੍ਰੋਗਰਾਮ ਜਿਸ ਦੀ ਦਾ ਪ੍ਰੋਮੋ ਚੱਲ ਰਿਹਾ ਸਾਡੇ ਟੀਵੀ ਦੇ ਉੱਤੇ ਉਸ ਐਡਰੈਸ ਵੀ ਕਰਨਾ ਹੈ ਤਾਂ ਉਹਨਾਂ ਨੇ ਇਹਨੂੰ ਰੈਕਗਨਾਈਜ਼ ਕੀਤਾ ਸਟੇਟ ਆਫ ਓਨਟਾਰੀਓ ਨੇ ਕੀਤਾ ਔਰ ਪੰਜਾਬ 'ਚ ਵੀ ਇਸ ਵਾਰ ਅੰਮ੍ਰਿਤਸਰ 'ਚ ਦਲ ਖਾਲਸਾ ਵੱਲੋਂ ਪੂਰਾ ਮਸ਼ਾਲਾਂ ਦੇ ਨਾਲ ਇਸ ਦਿਨ ਨੂੰ ਜਿਹੜਾ ਉਹ ਯਾਦ ਕੀਤਾ ਗਿਆ ਸੋ ਦਿੱਲੀ ਅਸੈਂਬਲੀ ਜਰਨੈਲ ਸਿੰਘ ਪੱਤਰਕਾਰ ਦੇ ਰਾਹੀਂ ਦਿੱਲੀ ਅਸੈਂਬਲੀ 'ਚ ਵੀ ਜਿਹੜਾ ਇਸ ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਹੋਇਆ ਸੋ ਇੱਕ ਮੁਹਿੰਮ ਹੈ ਜਿਹੜੀ ਕਿ ਜ਼ਾਹਰ ਹੈ ਵੀ ਡਾਇਸਪੋਰਾ ਸਿੱਖਾਂ ਨੇ ਆਰੰਭੀ ਹੈ ਪਰ ਹੌਲੀ ਇਹ ਸਾਰੇ ਪਾਸੇ ਹੀ ਇਸ ਦਾ ਪ੍ਰਭਾਵ ਹੈ ਸੁਖਵਿੰਦਰ ਸਿੰਘ ਰਿਆਤ ਵੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਕਿ ਥੈਂਕਸ ਪਾਕਿਸਤਾਨ ਫॉर ਕੁਇਕ ਰਿਸਪਾਂਸ ਫॉर ਸੇਫਟੀ ਆਫ ਸਿੱਖ ਪਿਲਗ੍ਰਿਮਸ ਵਨ ਮੋਰ ਪੋਜ਼ਿਟਿਵ ਫਰੋਮ Pak after Imran Khan came into power. जी हाँ जी बहुत शुक्रिया भाई साहब और मैं तीसरा टॉपिक क्विकली साडे वीर कुलबीर सिंह जिहड़े कि कैनेडा च ने जी वो जिस जोश दे नाल जिस लगन दे नाल और जिवें सिंगल हैंडेडली बहुत सारे मुद्दों के उत्ते वो धार्मिक होण सिखां दे राजसी होण समाजिक होण कैंपेनिंग करते हैं मैं बहुत बार सोचदा भी ये सिंह दिन रात जिवें हुंदा भी पंथ की चिंता है और की गलत हो रहा है इस दे उत्ते उन्हां दी अख रहिंदी है हुण जदों कि असीं पोलीटिकल प्रिजनर्स की गल कर रहे हैं उन्होंने इस नूं होर भी कदम अगे ले जांदे हैं उन्होंने ह्यूमन राइट्स एक्टिविस्ट दे नाल और वकीलों के नाल भी उन्होंने लिखते हैं यूनाइटेड नेशनस नूं उन्होंने जिहड़ा एक लैटर लिखिया जिहदे च उन्होंने ये कहा है कि भी थाउजेंड्स ऑफ इनोसेंट सिख्स वर किल्ड इन 1990s The genocide in Punjab is itself a horrendous era. Sardar Jaswant Singh Khalida has given exhaustive details on the subject.
फिर उन्होंने जिहड़ा ओंटारियो पार्लियामेंट जिहड़ा इसका उन्होंने लिंक भी प्रोवाइड किया। इट्स ए मैटर ऑफ स्लेवरी फॉर सिख्स दैट सिख्स हु आर imprisoned in jails in India are not being released in connection must after in this connection much after completion of their terms कि जिहड़ियां सिखां ने अपनी टर्म्स पूरियां भी कर लईआं जेल दियां कैदां कट लईआं ने उन्होंने छड्डिया नहीं जा रहा। 25,000 innocent Sikhs were murdered in 1990s but no justice has been provided till now. Sikhs who avenged this black horrendous mass murders of Sikhs are not being released even after the completion of their terms in jails. मैं already discuss किया है। On behalf of the imprisoned Sikhs in jails of India, we write to you with a hope of redressal of the impasse of the Sikh community. Your intervention, honorable UN, can help in the release of Sikh prisoners. जिवें दल खालसा ने भी अमृतसर च किया कि भाई सिक्स एग्जॉस्ट हो गए ने हुण इन्हां तो और असी UN इंटरवेंशन की मांग करते हैं। फिर इन्होंने बापू सूरत सिंह एन एल्डरली सिख एक्टिविस्ट इज ऑन ए हंगर स्ट्राइक since 3 years on this issue. Bhai Gurbaksh Singh Khalsa, another well-meaning Sikh, has lost his life in this initiative to get Sikhs released from jails in India. Bapu Surat Singh और Bhai Gurbaksh Singh और अंदर उन्हें हवाला देते हैं। Also, India getting a seat in United Nations Human Rights Council, United Nations UNHCR Human Rights Council needs to ratify the torture bill, which it hasn't done till now. कि भी ये जड़ा है उन्होंने टॉर्चर बिल ਨੂੰ अजे तक भी रेटिफाई नहीं किया और many Sikhs and possibly members of wider communities in India have or are being tortured by police in India. We request you to make it obligatory for India to ratify the torture bill as well. ये UN ਨੂੰ ਕਿਹਾ ਕਿ ਭਾਈ ਇਸ ਗੱਲ ਨੂੰ ਯਕੀਨੀ ਬਣਾਓ ਕਿ ਇੰਡੀਆ ਇਸ ਅਗੇਂਸਟ ਟਾਰਚਰ ਜਿਹੜਾ ਇਹ ਹੈ ਇਹਨੂੰ ਰੈਟੀਫਾਈ ਕਰੇ। ਫਿਰ ਉਹਨਾਂ ਨੇ as a recent example Mr. Jagtar Singh Johal, a Scottish citizen, was imprisoned in India and tortured. He has only highlighted the genocide of Sikhs and has had to face torture in India. We urge you to intervene and have him released. All these are very important concerns of Sikh community. We look forward to your help and positive intervention. Kulbir Singh. So ਅਸੀਂ ਮੈਂ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਚਾਹੁੰਦਾ ਹਾਂ ਇਹਨਾਂ ਦੇ ਐਫਰਟ ਨੂੰ। ਐਟ ਦਾ ਸੇਮ ਟਾਈਮ ਮੈਂ ਸਮਝਦਾ ਵੀ ਇਹ ਇੱਕ ਤਰੀਕਾ ਹੈ। ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਜੀ ਇੰਡੀਵਿਜੂਅਲ ਰਾਈਟਿੰਗ ਕੀ ਨਹੀਂ, ਇਹ ਹਰ ਚੀਜ਼ ਰਿਕਾਰਡ 'ਚ ਆਉਂਦੀ ਹੈ। ਜੇ ਇਸ ਕਿਸਮ ਦੀਆਂ ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਚਿੱਠੀਆਂ UN ਤੱਕ ਪਹੁੰਚਦੀਆਂ ਨੇ, ਉਹਨਾਂ ਦੀ ਫਾਈਲ 'ਚ ਲੱਗਦੀਆਂ, ਕਿਸੇ ਵੇਲੇ ਜਦੋਂ ਠੀਕ ਓਪਰਚੁਨ ਟਾਈਮ ਹੋਏਗਾ ਇੰਟਰਵੀਨ ਕਰਨਾ ਉਹਨਾਂ ਦੀ ਮਜਬੂਰੀ ਵੀ ਬਣੇਗਾ ਔਰ ਉਹ ਮਹਿਸੂਸ ਵੀ ਹੋਏਗਾ ਕਿ ਭਾਈ ਇਹ ਐਫਰਟ ਜਿਹੜਾ ਰੰਗ ਲਿਆ ਹੈ। ਸੋ ਮੈਂ ਭਾਈ ਕੁਲਬੀਰ ਸਿੰਘ ਹੋਰਾਂ ਦੇ ਯਤਨਾਂ ਦੀ ਵੀ ਤਾਰੀਫ ਕਰਦਾ ਔਰ ਉੱਥੇ ਮੈਂ ਆਪਣੇ ਸਿੱਖ ਜਥੇਬੰਦੀਆਂ ਔਰ ਇੰਡੀਵਿਜੂਅਲਸ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗਾ ਕਿ ਉਹ ਇਸ ਕਿਸਮ ਦਾ ਹੀ ਕੈਂਪੇਨ, ਲੈਟਰ ਕੈਂਪੇਨ, ਕੁਛ ਨਹੀਂ ਲੱਗਦਾ ਅੱਜ ਕੱਲ੍ਹ ਜਸਟ ਅਸੀਂ ਸਾਰਾ ਦਿਨ ਫੇਸਬੁੱਕ ਔਰ दूसरे सोशल मीडिया ਤੇ ਕਿੰਨਾ ਵਕਤ ਲਗਾਉਂਦੇ ਔਰ ਇਹ ਤੇ ਕਿੰਨਾ ਕੁ ਵਕਤ ਲੱਗਦਾ ਹੈ ਜੇ ਤੁਸੀਂ ਸਮਾਲ ਇੱਕ ਬਰੀਫ ਕੇ ਭਾਈ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਨੇ ਉਹਨਾਂ ਦੀ ਰਿਹਾਈ ਲਈ UN ਇੰਟਰਵੀਨ ਕਰੇ 2 ਸੈਂਟੈਂਸ ਲੱਗਦੇ ਨੇ। ਸੋ ਇਸ ਬਾਰੇ ਜਿਹੜਾ ਸਾਡੀਆਂ ਸਿੱਖ ਸੰਗਤਾਂ ਇੰਡੀਵਿਜੂਅਲ ਜਥੇਬੰਦੀਆਂ ਵੀ ਇਸ ਕਿਸਮ ਦੀ ਮੁਹਿੰਮ ਵਿੱਢਣ। ਬਿਲਕੁਲ ਅਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਵੀਰਵਾਰ ਦੇ ਪ੍ਰੋਗਰਾਮ 'ਚ ਜਿਵੇਂ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਤੇ ਵਿਚਾਰ ਕਰਦੇ ਉਹਨਾਂ ਦੇ 59 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ। ਅੱਜ ਅਸੀਂ 31ਵਾਂ ਸ਼ਬਦ ਜਿਹੜਾ ਉਹ ਚੁਣਿਆ ਵਿਚਾਰ ਲਈ, ਕਿਉਂਕਿ ਇਸ ਤੋਂ ਪਹਿਲੇ ਸ਼ਬਦ 'ਚ ਬਾਣੀ ਨਾਮਦੇਵ ਜੀ ਕੀ ਰਾਮਕਲੀ ਘਰ ਪਹਿਲਾ, ਇਸ ਸ਼ਬਦ ਦੇ ਉੱਤੇ ਰਾਗ ਨਹੀਂ ਹੈ। ਸੋ ਇਹ ਸ਼ਬਦ ਹੈ वेद पुराण शास्त्र अनंत गीत कबित न गावो गो अखंड मंडल निरंकार में अनहद बेन बजावो गो बैरागी रामे गावो गो शब्द अतीत अनाहद राता आकुल कै कर जाओ गो रहाओ। रहाओ दी पंक्ति इहदे च इस शब्द दे 3-4 हिस्सियां च भगत नामदेव जी ने वेद पुराणा दा जिहड़ी गल है किवें एक कर्म कांड बन गया, किवें जिहड़े इस योग मत वाले ईड़ा पिंगला सुखमना प्राणायाम ये सारा कानसैप्ट दे के सा ईड़ा राही उपर नूं चढ़ाओ तो पिंगला राही ये करो, एक उन्होंने किवें फजूलपन है। और इस तरह तीर्थां दे उत्ते 68 तीर्थ 68 तीर्थां दे जाके सारी उम्र नहाना ये किवें व्यर्थ है। ये सारे दी गल करदे उन्होंने अल्टीमेटली यही फरमाया कि भाई मैं उस वाहिगुरू दे नाल बैरागी रामै गावो गो, मैं दुनिया तो अतीत हो के
ਉਸ ਰਾਮ ਦੀ ਬੰਦਗੀ ਨਿਰੰਕਾਰ ਦੀ ਯਾਦ ਨਾਲ ਜੁੜਿਆ ਹੋਇਆ। ਜੀ ਸ਼ਬਦ ਅਤੀਤ, ਮੈਂ ਉਹਦੇ ਜਦੋਂ ਬਾਣੀ ਦੇ ਸ਼ਬਦ ਨਾਲ ਉਸ ਤੇ ਜੁੜਿਆ ਤੇ ਮੈਂ ਦੁਨੀਆ ਤੋਂ ਅਤੀਤ ਹੈ, ਅਨਾਹਦ ਰਾਤਾ। ਹੁਣ ਮੇਰੇ ਅੰਦਰ ਉਹ ਸ਼ਬਦ ਜਿਹਨੂੰ ਵਜਾਉਣ ਦੇ ਲਈ ਕਿਸੇ ਇਨਸਟਰੂਮੈਂਟ ਦੀ ਲੋੜ ਨਹੀਂ ਹੈ, ਉਹ ਆਪਣੇ ਆਪ ਵੱਜਦਾ ਹੈ। ਆਕੁਲ ਕਹਿ ਕਰ ਜਾਓਗੋ, ਆਕੁਲ ਹੈ ਸਰਬ ਵਿਆਪਕ, ਮੈਂ ਵਾਹਿਗੁਰੂ ਦੇ ਘਰ ਚ ਵਸਦਾ ਔਰ ਮੇਰੇ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਅਨਹਦ ਵਾਜਾ, ਅਨਹਦ ਬੇਨ ਬੰਸਰੀ ਵੱਜਦੀ ਹੈ। ਔਰ ਉਹਦੀ ਸ਼ੁਰੂਆਤ ਸ਼ਬਦ ਦੀ ਉਹਨਾਂ ਨੇ ਕੀਤੀ, ਵੇਦ ਪੁਰਾਣ ਸ਼ਾਸਤਰ ਆਨੰਤ, ਕਿ ਬੇਅੰਤ ਨੇ, ਵੇਦ ਵੀ ਨੇ, ਪੁਰਾਣ ਵੀ ਨੇ, ਸ਼ਾਸਤਰ ਵੀ ਨੇ, ਗੀਤ ਕਬਿਤ ਨਾ ਗਾਵੋਗੋ, ਕਿ ਮੈਂ ਇਹਨਾਂ ਚੋਂ ਕੁਝ ਵੀ ਨਹੀਂ ਪੜਦਾ, ਕਿਸੇ ਨੂੰ ਵੀ ਮੈਂ ਨਹੀਂ ਗਾਉਂਦਾ। ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੀਨ ਬਜਾਵੋਗੋ, ਕਿ ਮੇਰਾ ਟਿਕਾਣਾ, ਮੇਰੀ ਸੁਰਤ ਤਾਂ ਉਸ ਨਿਰੰਕਾਰ ਦੇ ਮੰਡਲ ਵਿੱਚ ਟਿਕੀ ਹੋਈ ਹੈ, ਉਸ ਅਵਿਨਾਸ਼ੀ ਵਾਹਿਗੁਰੂ ਦੇ ਵਿੱਚ ਟਿਕੀ ਹੋਈ ਹੈ। ਅਨਹਦ ਬੀਨ ਬਜਾਵੋਗੋ, ਔਰ ਮੇਰੇ ਅੰਦਰ ਵਾਹਿਗੁਰੂ ਦੇ ਪਿਆਰ ਦੀ ਇੱਕ ਰਸ ਬੰਸਰੀ ਵੱਜ ਰਹੀ ਹੈ, ਉਹਦੀ ਯਾਦ ਜਿਹੜੀ ਹੈ ਉਹ ਵਸੀ ਹੋਈ ਹੈ। ਬੈਰਾਗੀ ਰਾਮੈ ਗਾਵੋਗੋ, ਸ਼ਬਦ ਅਤੀਤ ਅਨਾਹਦ ਰਾਤਾ, ਆਕੁਲ ਕਹਿ ਕਰ ਜਾਓਗੋ। ਇਹ ਮੈਂ ਵਿਚਾਰ ਕਰ ਲਈ ਹੈ। ਇੜਾ ਪਿੰਗਲਾ ਅਰ ਸੁਖਮਨ, ਪੌਨੇ ਬੰਦ ਰਹਾਓਗੋ, ਚੰਦ ਸੂਰਜ ਦੋਏ ਸਮ ਕਰ ਰਾਖੋ, ਬ੍ਰਹਮ ਜੋਤ ਮਿਲ ਜਾਓਗੋ। ਜਿਹੜਾ ਜੋਗ ਮਤ ਹੈ ਉਹ ਸਰੀਰ ਦੇ ਅੰਦਰ 3 ਕਿਸਮ ਦੀਆਂ ਜਿਹੜੀਆਂ ਖਾਸ ਜਿਹੜੀਆਂ ਨੇ ਉਹ ਆਰਟਰੀਜ਼ ਮੰਨਦਾ ਕਿ ਜੀ ਇੱਕ ਇੜਾ ਜਿਹਦੇ ਰਾਹੀਂ ਸਾਹ ਚੜ੍ਹਦਾ, ਫਿਰ ਇਹ ਮੱਥੇ ਦੇ ਨਾਲ ਜੋੜ ਕੇ ਜੋਗ ਮਤ ਵਾਲੇ ਇੱਕ ਹੈ ਜਿਹਦੇ ਰਾਹੀਂ ਉਹਨੂੰ ਛੱਡਿਆ ਜਾਂਦਾ ਪਿੰਗਲਾ, ਔਰ ਵਿਚਕਾਰ ਸੁਖਮਨ ਹੈ ਕਿ ਇੜਾ ਪਿੰਗਲਾ ਸੁਖਮਨਾ ਦੇ ਨਾਲ ਜਦੋਂ ਹੈ ਤੁਸੀਂ ਉਸ ਸਾਹ ਦਾ ਅਭਿਆਸ ਕਰਦੇ ਹੋ, ਪ੍ਰਾਣਾਯਾਮ, ਪ੍ਰਾਣ ਯਮ ਕਰਨਾ, ਰੋਕਣਾ ਬੰਦ ਕਰ ਦੇਣਾ, ਤੁਸੀਂ ਸਾਹ ਲੈਣਾ ਬੰਦ ਕਰ ਦਿੰਦੇ ਹੋ ਤੇ ਉਹਦੇ ਨਾਲ ਤੁਹਾਡਾ ਦਸਮ ਦੁਆਰ ਖੁੱਲਦਾ। ਜਿਹੜੀ ਇਹਨਾਂ ਦੀ ਜੋਗੀਆਂ ਦੀ, ਅੱਜ ਸਾਡੇ ਵੀ ਬਹੁਤ ਸਾਰੇ ਦਸਮ ਦੁਆਰ ਖੋਲਣ ਤੇ ਲੱਗੇ ਹੋਏ ਨੇ। ਸੋ ਉਹ ਕਹਿੰਦੇ ਨੇ ਵੀ ਮੈਂ ਪੌਣੇ ਬੰਦ ਰਹਾਓਗੇ, ਮੈਂ ਤਾਂ ਵੈਸੇ ਹੀ ਜਿਹੜਾ ਹਵਾ ਵਰਗਾ ਚੰਚਲ ਮਨ ਹੈ ਉਹਨੂੰ ਰੱਬ ਦੀ ਯਾਦ ਨਾਲ ਕਾਬੂ ਕੀਤਾ ਹੋਇਆ। ਮੈਨੂੰ ਇਹ ਫਰਾਡ, ਇੜਾ ਪਿੰਗਲਾ ਔਰ ਇਹ ਪ੍ਰਾਣਾਯਾਮ ਤੇ ਯੋਗਾ ਦੀ ਲੋੜ ਨਹੀਂ ਹੈ। ਔਰ ਇਹਨਾਂ ਦੋਨਾਂ ਦਾ ਵੀ, ਇੜਾ ਔਰ ਪਿੰਗਲਾ ਦਾ, ਇੱਕ ਦਾ ਜਿਹੜਾ ਫੋਕਸ ਆ ਉਹ ਚੰਦਰਮਾ, ਇੱਕ ਦਾ ਸੂਰਜ ਹੈ। ਤੇ ਭਗਤ ਜੀ ਕਹਿੰਦੇ ਨੇ ਚੰਦ ਸੂਰਜ ਦੋਏ ਸਮ ਕਰ ਰੱਖੋਗੇ। ਮੈਂ ਤਾਂ ਵੈਸੇ ਹੀ ਜਿਹੜੇ ਆ ਆਪਣੀ ਉਹਦੀ ਯਾਦ ਦੇ ਵਿੱਚ ਇਹਨਾਂ ਨੂੰ ਇੱਕ ਬੰਨ ਕੇ ਰੱਖਿਆ ਹੋਇਆ। ਬ੍ਰਹਮ ਜੋਤ ਮਿਲ ਜਾਓਗੋ, ਮੈਂ ਤਾਂ ਉਸ ਵਾਹਿਗੁਰੂ ਦੀ ਜੋਤ ਦੇ ਨਾਲ ਮਿਲਿਆ ਹੋਇਆ, ਮੈਨੂੰ ਇਹਨਾਂ ਫਰਾਡਾਂ ਦੀ ਲੋੜ ਨਹੀਂ ਹੈ। ਤੀਰਥ ਦੇਖ ਨਾ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਵੋਗੋ, 68 ਤੀਰਥ ਗੁਰੂ ਦਿਖਾਏ, ਘਟ ਹੀ ਪੀਤਰ ਨਹਾਓਗੋ। ਕਿ ਹੁਣ 68 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਪਾਪ ਧੋਣ ਲਈ, ਉਹਨੂੰ ਬੜਾ ਪਵਿੱਤਰ ਬ੍ਰਾਹਮਣਾਂ ਨੇ ਕਿਹਾ। ਉਹਨਾਂ ਨੇ ਕਿਹਾ ਤੀਰਥ ਦੇਖ ਨਾ ਜਲ ਮੈਂ ਪੈਸੋਂ, ਪੈਸੋਂ ਦਾ ਪੈਣਾ ਕਿ ਮੈਂ ਤੀਰਥ ਦੇਖ ਕੇ ਉਹਦੇ 'ਚ ਮੈਂ ਚੁੱਭੀ ਨਹੀਂ ਮਾਰਦਾ। ਕਿਉਂ? ਜੀ ਜੰਤ ਨਾ ਸਤਾਵੋ, ਮੈਂ ਜਿਹੜੇ ਉਹਦੇ ਵਿੱਚ ਬੈਠੀਆਂ ਮੱਛੀਆਂ ਤੇ ਦੂਜੇ ਨੇ ਉਹਨਾਂ ਨੂੰ ਕਿਉਂ ਸਤਾਣਾ, ਮੈਂ ਘਰ ਹੀ ਨਹਾ ਲੈਣਾ, ਮੈਨੂੰ ਲੋੜ ਨਹੀਂ ਹੈ ਇਹਨਾਂ ਤੀਰਥਾਂ ਦੇ ਜਾਣ ਦੀ। 68 ਤੀਰਥ ਗੁਰੂ ਦਿਖਾਏ, ਜਦੋਂ ਮੈਂ ਆਪਣੇ ਗੁਰੂ ਦੇ ਨਾਲ ਜੁੜ ਗਿਆ ਤੇ ਮੈਨੂੰ ਉਹਨਾਂ ਨੇ ਸਾਰੇ 68 ਤੀਰਥ ਦਿਖਾ ਦਿੱਤੇ ਨੇ। ਮਤਲਬ ਇਹ ਹੈ ਉਸ ਰੱਬ ਦੇ ਨਾਲ ਜੋੜ ਦਿੱਤਾ ਹੈ ਜਿਸ ਗੱਲ ਦੇ ਜੁੜਨ ਦੇ ਲਈ ਬ੍ਰਾਹਮਣਾਂ ਨੇ ਸਾਰਾ ਆਪਣਾ ਤੀਰਥਾਂ ਦਾ ਫਰਾਡ ਖੜਾ ਕੀਤਾ ਸੀ। ਘਟ ਹੀ ਪੀਤਰ ਨਹਾਓਗੋ, ਮੈਂ ਆਪਣੇ ਦਿਲ ਦੇ ਅੰਦਰ ਹੀ ਜਿਹੜਾ ਤੀਰਥ ਹੈ ਉਸ ਦੇ ਵਿੱਚ ਨਹਾਉਂਦਾ ਹੈ ਰੋਜ਼। ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋਗੋ, ਨਾਮਾ ਕਹਿ ਚਿਤ ਹਰਸਿਓ ਰਾਤਾ, ਸੁਨ ਸਮਾਦ ਸਮਾਓਗੋ। ਹੁਣ ਦੂਸਰਾ, ਬਹੁਤ ਵਾਰੀ ਲੋਕ ਸ਼ੋਭਾ ਦੇ ਲਈ ਕਿ ਬੱਲੇ ਬੱਲੇ ਹੋ ਰਹੀ ਹੈ ਉਸ ਦੇ ਲਈ ਕੁਛ ਨਾ ਕੁਛ ਕਰਮ ਕਾਂਡ ਕਰਦੇ ਨੇ। ਤੇ ਭਗਤ ਜੀ ਕਹਿੰਦੇ ਨੇ ਪੰਜ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋਗੋ। ਮੈਨੂੰ ਕੋਈ ਸ਼ੌਕ ਨਹੀਂ ਹੈ ਕਿ ਮੈਨੂੰ ਕੋਈ ਭਲਾ ਕੇ, ਬਹੁਤ ਚੰਗਾ ਕੇ, ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਭਾਈ ਮੈਂ ਅਬ ਤੋਂ ਚਲੀ ਠਾਕੁਰ ਪੈ ਹਾਰ, ਹੁਣ ਮੈਂ ਰੱਬ ਦੇ ਉਸ ਰਸਤੇ ਤੇ ਤੁਰ ਪਈ ਹਾਂ ਤੇ ਮੈਨੂੰ ਕੋਈ ਨਹੀਂ, ਭਲਾ ਕਹੋ ਚਾਹੇ ਬੁਰਾ ਕਹੋ, ਕੋਈ ਕਹੇ ਮੈਂ ਮਨ ਦਿਓ ਹੈ ਡਾਰ, ਮੈਂ ਮਨ ਨੂੰ ਮਾਰ ਲਿਆ, ਮੈਨੂੰ ਕੋਈ ਨਹੀਂ। ਤੇ ਭਗਤ ਜੀ ਵੀ ਇਹ ਫਰਮਾਉਂਦੇ ਨੇ ਪੰਜ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋਗੋ, ਮੈਨੂੰ ਕੋਈ ਭਲਾ ਭਲਾ ਕਹਾਉਣ ਦਾ ਸ਼ੌਕ ਨਹੀਂ ਹੈ। ਨਾਮਾ ਕਹਿ ਚਿਤ ਹਰਸਿਓ ਰਾਤਾ, ਸੁਨ ਸਮਾਦ ਸਮਾਓਗੋ। ਕਿ ਭਗਤ ਨਾਮਦੇਵ ਕਹਿੰਦੇ ਨੇ ਕਿ ਮੇਰਾ ਚਿੱਤ, ਮੇਰਾ ਮਨ ਰੱਬ ਦੇ ਨਾਲ ਜੁੜਿਆ ਹੋਇਆ ਔਰ ਮੈਂ ਉਸ ਅਵਸਥਾ 'ਚ, ਸੁਨ ਸਮਾਦ ਹੁੰਦਾ ਹੈ ਸ਼ੂਨਯ। ਸ਼ੂਨਯ ਦਾ ਮਤਲਬ ਹੈ ਜਿੱਥੇ ਕੋਈ ਫੁਰਨਾ ਨਹੀਂ ਫੁਰਦਾ, ਤੁਹਾਡੀ ਸੁਰਤ ਉੱਥੇ ਪਹੁੰਚ ਜਾਂਦੀ ਹੈ। ਆਲੇ ਦੁਆਲੇ ਕੀ ਚੱਲ ਰਿਹਾ, ਕੋਈ ਵਧਾਈਆਂ ਦੇ ਰਿਹਾ, ਕੋਈ ਮੋਮਬੱਤੀਆਂ ਜਗਾ ਰਿਹਾ, ਕੋਈ ਹੋਰ ਕਰ ਰਿਹਾ, ਭਾਵੇਂ ਕੋਈ ਵੈਣ ਪਾ ਰਿਹਾ, ਕਿਤੇ ਦੁੱਖ ਹੈ, ਤੁਸੀਂ ਵਿਚਰ ਰਹੇ ਹੁੰਦੇ ਹੋ ਉਹਨਾਂ ਚੋਂ, ਪਰ ਉਹ ਤੁਹਾਡੇ ਧੁਰ ਅੰਦਰ ਨੂੰ ਪ੍ਰਭਾਵਿਤ ਨਹੀਂ ਕਰ ਰਹੇ ਹੁੰਦੇ। ਉਹਨੂੰ ਸੁਨ ਸਮਾਦ ਲਗਾਏਦਾ,
ਰੱਬ ਵੀ ਕਈ ਵਾਰੀ ਉਸ ਸ਼ੂਨਿਆ ਅਵਸਥਾ 'ਚ ਸੀ ਕ੍ਰੀਏਸ਼ਨ ਕਰਨ ਤੋਂ ਪਹਿਲਾਂ, ਤੇ ਭਗਤ ਜੀ ਕਹਿੰਦੇ ਨੇ ਕਿ ਵੀ ਮੈਨੂੰ ਹੁਣ ਕੋਈ ਵੀ ਦੁਨਿਆਵੀ ਫੁਰਨਾ ਨਹੀਂ ਫੁਰਦਾ, ਮੇਰੀ ਸੁਰਤ ਜਿਹੜੀ ਹੈ ਉਸ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਲੈਣੀ ਹੈ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।